ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਆਫਿਸ ਦਾ ਨੰਬਰ ਹੈ। ਇਹਨਾਂ ਨੂੰ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਬ੍ਰਦਰ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਤਲਵਨ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਪ੍ਰਜਨੋ, ਮਨਦੀਪ ਸਿੰਘ ਸੈਨੋਜੀ, ਦਰਸ਼ਨ ਸਿੰਘ, ਰਘਵੀਰ ਕੌਰ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਦੂਬੇ ਦੀ ਕਰਦੇ ਹੈਗੇ ਆ। ਦੂਬੇ ਨੇ ਪੂਰਾ ਮੀਡੀਆ ਬੁਲਾ ਕੇ ਆਪਣੀ ਗ੍ਰਿਫਤਾਰੀ ਦਿੱਤੀ ਸੀਗੀ, ਫੜਿਆ ਗਿਆ ਸੀ ਮੰਦਿਰ ਦੇ ਵਿੱਚੋਂ, ਪਰ ਉਸ ਨੂੰ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ। ਬਿਲਕੁਲ ਜੀ, ਇਹ ਵੈਸੇ ਹੈਰਾਨੀਜਨਕ ਖਬਰ ਤਾਂ ਨਹੀਂ ਕਹੀ ਜਾ ਸਕਦੀ, ਕਿਉਂਕਿ ਅਜਿਹੇ ਖਦਸ਼ੇ ਪਹਿਲਾਂ ਹੀ ਜਿਹੜੇ ਉਹ ਪ੍ਰਗਟ ਕੀਤੇ ਜਾ ਰਹੇ ਸੀ। ਜੇ ਤੁਸੀਂ ਉਹਦੀ ਵੀਡੀਓ ਵੇਖੋ ਤਾਂ ਉਹ ਇੱਕੋ ਗੱਲ ਦਾ ਰੌਲਾ ਪਾ ਰਿਹਾ ਸੀ, ਮੈਂ ਵਿਕਾਸ ਦੂਬੇ ਆ ਕਾਨਪੁਰ ਵਾਲਾ। ਉਹਨੇ ਆਪਣੇ ਨਾਲ ਦੇ ਸਾਥੀ ਨੂੰ ਵੀ ਵੀਡੀਓ ਬਣਾਉਣ ਦੇ ਵਾਸਤੇ ਕਿਹਾ ਸੀ। ਮੰਦਿਰ 'ਚ ਉਹਨੇ ਆਪਣਾ ਸਹੀ ਨਾਮ ਜਿਹੜਾ ਸੀ ਉਹ ਲਿਖਵਾਇਆ ਔਰ ਰੌਲਾ ਪਾਇਆ ਕਿ ਵੱਧ ਤੋਂ ਵੱਧ ਉਹਦੀਆਂ ਵੀਡੀਓਜ਼ ਜਿਹੜੀਆਂ ਉਹ ਬਣ ਸਕਣ ਤਾਂ ਕਿ ਉਹ ਬਚ ਜਾਵੇ, ਕਿਉਂਕਿ ਇਹ ਸਮਝਿਆ ਜਾ ਰਿਹਾ ਸੀ ਕਿ ਵਿਕਾਸ ਦੂਬੇ ਦਾ ਜਿਉਂਦੇ ਰਹਿਣਾ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਅਸਲ ਕਹਾਣੀ ਸਾਹਮਣੇ ਆ ਸਕਦੀ ਆ ਕਿ ਜਿਹਦੇ ਉੱਤੇ 60 ਕੇਸ ਨੇ, ਉਹਨੂੰ ਬਚਾਉਂਦਾ ਕੌਣ ਰਿਹਾ, ਕਿਉਂਕਿ ਕਤਲ ਕਰਕੇ ਹੀ ਉਹ ਚਰਚਾ ਦੇ ਵਿੱਚ ਆਇਆ ਤੇ ਕਤਲਾਂ ਤੋਂ ਬਾਅਦ ਜਿਹੜੀ ਵੱਡੀ ਚਰਚਾ ਸੀ ਉਹ ਉਹਦੀ ਹੋਣੀ ਸ਼ੁਰੂ ਹੋ ਗਈ। ਹੌਲੀ ਹੌਲੀ ਜਿਵੇਂ ਜਿਵੇਂ ਉਹਦੀਆਂ ਤਸਵੀਰਾਂ ਵੱਖ-ਵੱਖ ਰਾਜਨੀਤਿਕ ਲੋਕਾਂ ਦੇ ਨਾਲ ਆਉਣੀਆਂ ਸ਼ੁਰੂ ਹੋਈਆਂ ਸੀ, ਕਹਾਣੀ ਉਦੋਂ ਹੀ ਸਮਝ ਆਉਣੀ ਸ਼ੁਰੂ ਹੋ ਗਈ ਸੀ। ਸਵਾਲ ਸਭ ਤੋਂ ਵੱਡਾ ਇਹ ਵੀ ਸੀ ਕਿ ਜਿਹੜਾ CCTV ਫੁਟੇਜ ਦੇ ਵਿੱਚ ਫਰੀਦਾਬਾਦ ਵੇਖਿਆ ਜਾਂਦਾ, ਉਹ ਥੋੜੇ ਘੰਟਿਆਂ ਦੇ ਵਿੱਚ ਮੱਧ ਪ੍ਰਦੇਸ਼ ਕਿਵੇਂ ਪਹੁੰਚ ਜਾਂਦਾ, ਜਦੋਂ ਕਿ ਉਹਦੇ ਕੋਲੇ ਕੋਈ ਗੱਡੀ ਨਹੀਂ। ਇਸ ਕਰਕੇ ਇਹ ਕਹਾਣੀ ਜਿਹੜੀ ਆ ਜੀ ਉਹ ਮੱਧ ਪ੍ਰਦੇਸ਼ ਦੇ ਉਜੈਨ ਮੰਦਿਰ ਤੋਂ ਜਿਹੜੀ ਆ ਉਹ ਸਟਾਰਟ ਹੁੰਦੀ ਆ। ਉਜੈਨ ਦੇ ਵਿੱਚ ਜਿਹੜੇ ਮੰਦਿਰ ਦੇ ਸਿਕਿਉਰਿਟੀ ਗਾਰਡ ਆ ਉਹਨੂੰ ਫੜਦੇ ਆ ਬਿਨਾਂ ਕਿ ਸਿਕਿਉਰਿਟੀ ਤੋਂ। ਜਦੋਂ ਉਹਨੂੰ ਗੱਡੀ ਵੱਲ ਜਿਹੜਾ ਜੀ ਉਹ ਲਈ ਜਾਂਦੇ ਸੀਗੇ, ਕਹਾਣੀ ਉਦੋਂ ਸਮਝ ਆ ਰਹੀ ਕਿ ਇਹ ਕੁਛ ਨਾ ਕੁਛ ਹੋਰ ਹੋਊਗਾ। ਫਿਰ ਇਹ ਕਿਹਾ ਗਿਆ ਕਿ ਚਾਰਟਰਡ ਇੱਕ ਜਿਹੜੀ ਜੀ ਫਲਾਈਟ ਆ ਉਹਦੇ ਰਾਹੀਂ ਪੁਲਿਸ ਵਾਲੇ ਮੱਧ ਪ੍ਰਦੇਸ਼ ਜਾਣਗੇ, ਉਸੇ ਚਾਰਟਰਡ ਫਲਾਈਟ ਦੇ ਵਿੱਚ ਲੈ ਕੇ ਆਉਣਗੇ ਵਿਕਾਸ ਦੂਬੇ ਨੂੰ। ਅਜਿਹਾ ਨਹੀਂ ਹੋਇਆ, ਗੱਡੀਆਂ ਦੇ ਰਾਹੀਂ ਜਿਹੜਾ ਜੀ ਉਹ ਗਏ ਔਰ ਗੱਡੀਆਂ ਦੇ ਰਾਹੀਂ ਤੁਸੀਂ ਦੇਖੋ ਕਿ ਰਾਤ ਨੂੰ ਲੈ ਕੇ ਚੱਲੇ। ਉਹ ਇੱਕ ਅਪਰਾਧੀ ਜਿਹਨੂੰ ਕਈ ਸੂਬਿਆਂ ਦੀ ਪੁਲਿਸ ਲੱਭ ਰਹੀ ਸੀ, ਜਿਹਦੇ ਦੁਆਲੇ ਖਬਰਾਂ ਹੀ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਸੀ, ਰਾਤ ਦੇ ਸਮੇਂ ਗੱਡੀਆਂ ਦੇ ਵਿੱਚ ਲਿਆ ਰਹੇ ਸੀ। ਹੁਣ ਤੋਂ ਕੁਛ ਮਿੰਟ ਪਹਿਲਾਂ ਕਹਾਣੀ ਇਹ ਬਣਾਈ ਗਈ ਕਿ ਐਕਸੀਡੈਂਟ ਹੋ ਗਿਆ ਗੱਡੀ ਦਾ, ਗੱਡੀ ਪਲਟ ਗਈ। ਗੱਡੀ ਜਦੋਂ ਪਲਟੀ ਤਾਂ ਉਹਦੇ ਵਿੱਚੋਂ ਵਿਕਾਸ ਦੂਬੇ ਨਿਕਲ ਕੇ ਉਹਨੇ ਭੱਜਣਾ ਸ਼ੁਰੂ ਕਰ ਦਿੱਤਾ। ਉਹਨੇ ਪੁਲਿਸ ਵਾਲਿਆਂ ਦੇ ਇੱਕ ਦਾ ਹਥਿਆਰ ਜਿਹੜਾ ਸੀ ਉਹ ਖੋਲਿਆ ਔਰ ਜਦੋਂ ਭੱਜਿਆ ਜਾ ਰਿਹਾ ਸੀ ਵਿਕਾਸ ਦੂਬੇ ਤਾਂ ਉਹਦੇ ਪਿੱਛੋਂ ਭੱਜ ਕੇ ਉਹਦੇ ਗੋਲੀ ਪੁਲਿਸ ਵਾਲਿਆਂ ਨੇ ਮਾਰੀ, ਜਿਹੜੀ ਕਿ ਉਹਦੇ ਕਮਰ ਦੇ ਵਿੱਚ ਗੋਲੀ ਲੱਗੀ। ਉਹਨੂੰ ਤੁਰੰਤ ਹਸਪੀਟਲ ਲਿਆਂਦਾ ਗਿਆ ਔਰ ਹੁਣ ਇਹ ਦੱਸਿਆ ਜਾ ਰਿਹਾ ਕਿ ਵਿਕਾਸ ਦੂਬੇ ਮਾਰਿਆ ਗਿਆ ਇਸ ਮੁਕਾਬਲੇ ਦੇ ਵਿੱਚ। ਇੱਕ ਗੋਲੀ ਵੱਜੀ ਜਾਂ ਵੱਧ ਵੱਜੀਆਂ, ਅਜੇ ਇਹਦਾ ਪੂਰੀ ਵਿਸਥਾਰ ਜਿਹੜਾ ਨਹੀਂ ਗਾ। ਕਹਾਣੀ ਦੇ ਵਿੱਚ ਇਹ ਵੀ ਆ ਕਿ ਜਵਾਬੀ ਕਾਰਵਾਈ ਦੇ ਵਿੱਚ ਉਹ ਜ਼ਖਮੀ ਹੋਇਆ। ਪੁਲਿਸ ਦੇ ਉੱਤੇ ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਪੁਲਿਸ ਵਾਲੇ ਨੂੰ ਗੋਲੀ ਲੱਗੀ ਜਾਂ ਨਹੀਂ ਲੱਗੀ, ਨਾ ਲੱਗਣ ਦੀ ਹੀ ਜਿਹੜੀ ਜੀ ਉਹ ਸੰਭਾਵਨਾ ਹੈ। ਪਰ ਕਹਾਣੀ ਜਿਹੜੀ ਪਹਿਲਾਂ ਹੀ ਦੱਸੀ ਜਾ ਰਹੀ ਸੀ ਕਿ ਆਹ ਹੋਊਗੀ, ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨੂੰ ਕਿਹੜੇ ਤਰੀਕੇ ਦੇ ਨਾਲ ਲਿਆਂਦਾ ਜਾ ਰਿਹਾ ਸੀਗਾ ਔਰ ਉਸ ਵਿਅਕਤੀ ਨੂੰ ਜਿਹਨੂੰ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਸੀਗਾ, ਰਾਤ ਦੇ ਸਮੇਂ ਪੁਲਿਸ ਲੈ ਕੇ ਕਿਵੇਂ ਤੁਰੀ। ਉਹੀ ਟੀ-ਸ਼ਰਟ ਉਹਦੇ ਪਾਈ ਹੋਈ ਆ ਜਿਹੜੀ ਜਦੋਂ ਉਹਨੇ ਗ੍ਰਿਫਤਾਰੀ ਦਿੱਤੀ ਜਾਂ ਗ੍ਰਿਫਤਾਰ ਹੋਇਆ ਉਦੋਂ ਉਹਨੇ ਜਿਹੜੀ ਪਾਈ ਹੋਈ ਸੀਗੀ ਔਰ ਉਹਦੀ ਜਿਹੜੀ ਡੈਡ ਬੋਡੀ ਆ ਉਹਨੂੰ ਹੁਣ ਹਸਪੀਟਲ ਦੇ ਵਿੱਚੋਂ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਜਿਹੜੇ ਮੁਕਾਬਲੇ ਨੂੰ ਰੋਕਣ ਦੇ ਵਾਸਤੇ ਉਹਨੇ ਇਹ ਸਾਰਾ ਕੁਝ ਕੀਤਾ ਸੀਗਾ, ਉਹੀ ਸਾਰਾ ਕੁਝ ਉਹਦੇ ਨਾਲ ਜਿਹੜਾ ਜੀ ਕਰ ਦਿੱਤਾ ਗਿਆ। ਮਾਰਿਆ ਵੀ ਕਾਨਪੁਰ ਦੇ ਨੇੜੇ ਜੇ ਜਿਹੜਾ ਜੀ ਹੈ। ਅੱਜ 10 ਵਜੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ
ਠੀਕ ਆ। ਪਰ ਉਦੋਂ ਪਹਿਲਾਂ ਪੁਲਿਸ ਵਾਲਿਆਂ ਦੀ ਅਦਾਲਤ ਦੇ ਵਿੱਚ, ਜਾਂ ਇਹ ਕਹਿ ਲਓ ਕਿ ਰਾਜਨੀਤਿਕ ਲੋਕਾਂ ਦੀ ਅਦਾਲਤ ਦੇ ਵਿੱਚ ਉਹਦੀ ਪੇਸ਼ੀ ਹੋ ਗਈ। ਜੀ ਬਿਲਕੁਲ, ਉਹਨੂੰ ਇਸ ਚੀਜ਼ ਦਾ ਖਦਸ਼ਾ ਹੀ ਸੀਗਾ। ਤੇ ਅੱਗੇ ਗੱਲ ਕਰਦੇ ਹੈਗੇ ਆ, ਨੇਪਾਲ ਨੇ ਭਾਰਤੀ ਖਬਰੀ ਚੈਨਲ ਆ ਉਹ ਆਫ ਏਅਰ ਕੀਤੇ। ਨੇਪਾਲ ਨੇ ਜਿਹੜਾ ਜੀ ਇੱਕ ਵੱਡਾ ਫੈਸਲਾ ਵੈਸੇ ਇਹ ਲਿਆ ਕਿ ਭਾਰਤ ਦਾ ਜਿਹੜਾ ਦੂਰਦਰਸ਼ਨ ਹੈ ਉਹਨੂੰ ਛੱਡ ਕੇ ਬਾਕੀ ਜਿਹੜੇ ਖਬਰੀ ਚੈਨਲ ਨੇ ਉਹਨਾਂ ਨੂੰ ਬੈਨ ਕਰ ਦਿੱਤਾ। ਸੂਚਨਾ ਤੇ ਪ੍ਰਸਾਰਣ ਮੰਤਰੀ ਯੁਵਰਾਜ ਖਾਟੀਵਾੜਾ ਨੇ ਇਹਦੀ ਸੂਚਨਾ ਦਿੱਤੀ ਆ। ਉਹਨੇ ਕਿਹਾ ਕਿ ਭਾਰਤ ਦੇ ਇਹ ਖਬਰੀ ਚੈਨਲ ਸਾਡੇ ਖਿਲਾਫ ਪ੍ਰਾਪੋਗੰਡਾ ਫੈਲਾ ਰਹੇ ਆ, ਸਾਡੇ ਨੇਤਾਵਾਂ ਦੇ ਉੱਤੇ ਸਵਾਲ ਉਠਾ ਰਹੇ ਆ। ਇਹਦੇ ਵਿਚਾਲੇ ਵੀ ਖਬਰ ਹੈ ਕਿ ਚੀਨੀ ਰਾਜਦੂਤ ਹੋਊ ਯੰਕੀ ਨੇ ਨੇਪਾਲ ਦੇ ਨੇਤਾਵਾਂ ਦੇ ਨਾਲ ਬੈਠਕਾਂ ਦਾ ਦੌਰ ਜਿਹੜਾ ਜੀ ਉਹ ਵਧਾਇਆ। ਚੀਨੀ ਰਾਜਦੂਤ ਨੇ ਸਾਬਕਾ ਪ੍ਰਧਾਨ ਮੰਤਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਪੁਸ਼ਪ ਕਮਲ ਦਹਲ ਪ੍ਰਚੰਡ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਇਸ ਤੋਂ ਪਹਿਲਾਂ ਨੇਪਾਲੀ ਮੀਡੀਆ ਦੇ ਹਵਾਲੇ ਦੇ ਨਾਲ ਸਾਬਕਾ ਉਪ ਪ੍ਰਧਾਨ ਮੰਤਰੀ ਤੇ NP ਦੇ ਬੁਲਾਰੇ ਨਾਰਾਇਣ ਕਾਜੀ ਸ਼੍ਰੇਸ਼ਠ ਨੇ ਭਾਰਤੀ ਮੀਡੀਆ ਨੂੰ ਰੱਜ ਕੇ ਜਿਹੜਾ ਜੀ ਉਹ ਕੋਸਿਆ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਨੇਪਾਲ ਸਰਕਾਰ ਤੇ ਪ੍ਰਧਾਨ ਮੰਤਰੀ ਓਲੀ ਦੇ ਖਿਲਾਫ ਭਾਰਤੀ ਮੀਡੀਆ ਨੇ ਜਿਹੜਾ ਉਹ ਦੁਸ਼ਟ ਪ੍ਰਚਾਰ ਦੀਆਂ ਸਾਰੀਆਂ ਹੱਦਾਂ ਬੰਨੇ ਜਿਹੜੇ ਆ ਉਹ ਟੱਪ ਦਿੱਤੇ ਆ। ਉਹਨਾਂ ਨੇ ਕਿਹਾ ਕਿ ਬਹੁਤ ਹੋ ਗਿਆ, ਹੁਣ ਇਹਨੂੰ ਬੰਦ ਕਰਨਾ ਚਾਹੀਦਾ। ਰਾਸ਼ਟਰਪਤੀ ਸਣੇ ਕਈ ਨੇਪਾਲੀ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ਨੇਪਾਲੀ ਰਾਜਦੂਤ ਨੇ ਜਿਹੜਾ ਪ੍ਰਜੰਡ ਦੇ ਨਾਲ ਉਹਨਾਂ ਦੇ ਜਿਹੜੇ ਘਰ ਮੀਟਿੰਗ ਕੀਤੀ। ਦੋਨਾਂ ਦੀ ਮੀਟਿੰਗ ਦੇ ਸੰਬੰਧ ਵਿੱਚ ਅਜੇ ਬਹੁਤੀ ਡਿਟੇਲ ਤਾਂ ਨਹੀਂ ਆਈ, ਪਰ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਜੀ ਉਹ ਆਇਆ, ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਜੋੜ ਕੇ ਕਿਤੇ ਨਾ ਕਿਤੇ ਵੇਖਿਆ ਜਿਹੜਾ ਜੀ ਜਾ ਰਿਹਾ। ਪਾਰਟੀ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਵਿੱਚ ਕਮਿਊਨਿਸਟ ਪਾਰਟੀ ਨੇ ਓਲੀ ਸਰਕਾਰ ਦੇ ਵਰਕਿੰਗ ਸਟਾਈਲ ਤੇ ਫੇਲੀਅਰ ਦੇ ਉੱਤੇ ਚਰਚਾ ਲਈ ਸਟੈਂਡਿੰਗ ਕਮੇਟੀ ਦੀ ਮੀਟਿੰਗ ਜਿਹੜੀ ਉਹ ਬੁਲਾਈ, ਜਿਹਦੇ ਵਿੱਚੋਂ 44 ਦੇ ਵਿੱਚੋਂ 33 ਮੈਂਬਰਾਂ ਨੇ ਓਲੀ ਦੇ ਅਸਤੀਫੇ ਦੀ ਮੰਗ ਕੀਤੀ, ਪਰ ਓਲੀ ਨਹੀਂ ਛੱਡਣਾ ਜਿਹੜਾ ਜੀ ਉਹ ਚਾਹੁੰਦੇ। ਸਟੈਂਡਿੰਗ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਸਟੈਂਡਿੰਗ ਕਮੇਟੀ ਦੀ ਬੈਠਕ ਜਿਹੜੀ ਆ ਉਹ ਕੈਂਸਲ ਹੋਣ ਤੋਂ ਬਾਅਦ ਹੁਣ ਤੱਕ ਪ੍ਰਚੰਡ ਤੇ ਓਲੀ ਦੇ ਵਿਚਾਲੇ 6 ਬੈਠਕਾਂ ਹੋ ਚੁੱਕੀਆਂ ਨੇ। ਇਹ ਡਿਵੈਲਪਮੈਂਟ ਜਿਹੜੀ ਆ ਰਾਜਨੀਤਿਕ ਉੱਥੇ ਨੇਪਾਲ ਦੇ ਵਿੱਚ ਹੋ ਰਹੀ ਹੈ। ਤੇ ਜਿਹੜੇ ਭਾਰਤ ਸਰਕਾਰ ਦੇ ਚੈਨਲ ਨੇ ਉਹ ਉੱਥੇ ਜਿਹੜਾ ਜੀ ਤੁਸੀਂ ਕਹਿ ਲਓ ਕਿ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਉਥਲ ਪੁਥਲ ਜਿਹੜੀ ਉਹ ਕਰਵਾਉਣ ਦੇ ਵਿੱਚ ਆਪਣਾ ਇੱਕ ਕਿਸਮ ਦੇ ਨਾਲ ਰੋਲ ਨਿਭਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ, ਜਿਹਦੇ ਕਰਕੇ ਨੇਪਾਲ ਦੀ ਸਰਕਾਰ ਨੇ ਇਹ ਖਬਰੀ ਚੈਨਲ ਜਿਹੜੇ ਨੇ ਉੱਥੇ ਰੋਕ ਦਿੱਤੇ। ਔਰ ਨੇਪਾਲ ਦੀ ਸਰਕਾਰ ਪਹਿਲਾਂ ਵੀ ਕਹਿੰਦੀ ਰਹੀ ਹੈ ਕਿ ਜਿਹੜਾ ਭਾਰਤ ਦੀ ਸਰਕਾਰ ਹੈ ਉਹ ਉੱਥੇ ਦਖਲ ਅੰਦਾਜ਼ੀ ਜਿਹੜੀ ਆ ਉਹ ਕਰ ਰਹੀ ਜੀ। ਅਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਰੋਨਾ ਹੀ ਜਾ ਵੜਿਆ। ਬਿਲਕੁਲ ਜੀ, ਐਕਚੁਅਲੀ ਵੈਸੇ ਤਾਂ ਕਰੋਨਾ ਕੋਈ ਇੱਦਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਨਾ ਪਹੁੰਚੇ, ਪਹੁੰਚ ਤਾਂ ਸਾਰੇ ਜਗ੍ਹਾ ਦੇ ਉੱਤੇ ਰਿਹਾ, ਪਰ ਪੰਜਾਬ ਤੁਸੀਂ ਕਹਿ ਲਓ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਜਿਹੜਾ ਜੀ ਉਹ ਇਹਦੇ ਵਿੱਚ ਘਿਰਦਾ ਜਾ ਰਿਹਾ ਜੀ। ਵੈਸੇ ਮਿਸ਼ਨ ਫਤਿਹ ਜਿਹੜਾ ਜੀ ਉਹ ਮਨਾ ਰਹੇ ਆ, ਉਹਦੇ ਬਾਵਜੂਦ ਕਰੋਨਾ ਜਿਹੜਾ ਜੀ ਉਹ ਵੱਧ ਰਿਹਾ। ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਦੇ ਮੁਕਾਬਲੇ ਬਿਹਤਰ ਦੱਸੀ ਜਾ ਰਹੀ ਹੈ, ਪਰ ਜਿਹੜੇ ਕੇਸ ਨੇ ਉਹ ਲਗਾਤਾਰ ਵੱਧ ਰਹੇ ਆ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਜੀ ਇਹ ਸਿਵਲ ਤੇ ਪੁਲਿਸ ਅਧਿਕਾਰੀ ਵੱਡੇ ਪੱਧਰ ਦੇ ਉੱਤੇ ਹੁਣ ਸ਼ਿਕਾਰ ਹੋਏ ਆ। 13 PCS ਅਫਸਰ ਤੇ ਇੱਕ ਜ਼ਿਲ੍ਹਾ ਪੁਲਿਸ ਮੁਖੀ ਸਣੇ ਅੱਧੀ ਦਰਜਨ ਪੁਲਿਸ ਕਰਮਚਾਰੀ, 2 ਸਿਵਲ ਸਰਜਨਾਂ ਅਤੇ 7 ਸਿਹਤ ਕਾਮੇ ਸ਼ਿਕਾਰ ਹੋਏ ਆ। 24 ਘੰਟਿਆਂ 'ਚ ਪੰਜਾਬ ਦੇ ਵਿੱਚ 5 ਮੌਤਾਂ ਤੇ 234 ਸੱਜਰੇ ਮਾਮਲੇ ਸਾਹਮਣੇ ਆਏ ਆ। ਇਹਦੇ ਨਾਲ 100 ਮਰਨ ਵਾਲਿਆਂ ਦੀ ਗਿਣਤੀ 183 ਤੇ ਕੁੱਲ ਜਿਹੜੀ ਆ ਜੀ ਗਿਣਤੀ 4140 ਜਿਹੜੀ ਆ ਜੀ ਉਹ ਹੋ ਗਈ ਹੋਈ ਆ। ਔਰ ਜਿਹੜੇ ਪੰਜਾਬ ਦੇ ਪ੍ਰਮੁੱਖ ਸ਼ਹਿਰ ਨੇ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਆ। ਇਹਨਾਂ ਦੇ ਵਿੱਚ ਲੁਧਿਆਣਾ ਸ਼ਾਮਲ ਹੈ, ਇਹਦੇ ਵਿੱਚ ਜਲੰਧਰ ਸ਼ਾਮਲ ਹੈ, ਇਹਦੇ ਵਿੱਚ ਪਟਿਆਲਾ ਸ਼ਾਮਲ ਹੈ ਜੀ। ਸਨਅਤੀ ਸ਼ਹਿਰ ਲੁਧਿਆਣਾ ਦੇ ਵਿੱਚ 50 ਨਵੇਂ ਜਿਹੜੇ ਜੀ ਉਹ ਕੇਸ ਸਾਹਮਣੇ ਆਏ ਨੇ, ਔਰ CMC ਹਸਪੀਟਲ ਦੇ ਵਿੱਚ ਦਾਖਲ ਇੱਕ ਮਰੀਜ਼ ਦੀ ਮੌਤ ਹੋਈ। ਔਰ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 29 ਤੇ ਟੋਟਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 1231 ਹੋ ਗਈ ਹੈ। ਜਲੰਧਰ ਦੂਜਾ ਸ਼ਹਿਰ ਹੈ ਜੀ ਜਿਹੜਾ ਘਿਰਿਆ, ਔਰ ਇੱਥੇ 32 ਜਣੇ ਪੋਜ਼ਿਟਿਵ ਜਿਹੜਾ ਉਹ ਪਾਏ ਗਏ ਆ, ਔਰ ਸਿਵਲ ਹਸਪੀਟਲ ਦੇ ਵਿੱਚ 2 ਜਣਿਆਂ ਦੀ ਮੌਤ ਹੋਈ। ਇੱਕ ਤਾਂ ਅਸ਼ੋਕ ਕੁਮਾਰ ਸੁਲਤਾਨਪੁਰ ਲੋਧੀ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ, ਔਰ ਇੱਕ ਸ਼ੱਕੀ ਮਰੀਜ਼ ਦੀ ਹੋਰ ਮੌਤ ਜਿਹੜੀ ਆ ਜੀ ਉਹ ਹੋਈ ਆ। ਨਵਜੋਤ ਸਿੰਘ ਮਾਲ ਜਿਹੜੇ SSP ਨੇ ਉਹ ਵੀ ਕਰੋਨਾ ਦਾ ਸ਼ਿਕਾਰ ਜਿਹੜਾ ਜੀ ਉਹ ਹੋ ਗਿਆ।
ਔਰ ਪਟਿਆਲਾ ਸ਼ਹਿਰ ਵੀ ਜਿਹੜਾ ਜੀ ਘਿਰ ਗਿਆ। ਪਟਿਆਲੇ ਦੇ ਵਿੱਚ 41 ਨਵੇਂ ਕਰੋਨਾ ਪੋਜ਼ਿਟਿਵ ਕੇਸ ਆਏ ਆ। 32 ਸ਼ਹਿਰ ਦੇ ਵਿੱਚੋਂ ਨੇ 3 ਸਮਾਣੇ ਤੋਂ, 1 ਰਾਜਪੁਰੇ ਤੋਂ, 4 ਪਿੰਡਾਂ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ। 2 ਮੈਡੀਕਲ ਸਟੂਡੈਂਟਾਂ ਨੇ ਜੀ, ਔਰ ਜ਼ਿਲ੍ਹਾ ਪ੍ਰੀਸ਼ਦ ਦਾ ਸਿੱਖਿਆ ਵਿਭਾਗ ਦਾ 1 ਮੁਲਾਜ਼ਮ ਤੇ 4 ਪ੍ਰੈਗਨੈਂਟ ਔਰਤਾਂ ਜਿਹੜੀਆਂ ਜੀ ਇਹਦੇ ਵਿੱਚ ਸ਼ਾਮਲ ਨੇ। ਨਗਰ ਨਿਗਮ ਦਾ ਚੀਫ ਸੈਨੇਟਰੀ ਇੰਸਪੈਕਟਰ ਹੈ ਤੇ ਐਕਸਾਈਜ਼ ਵਿਭਾਗ ਦੇ ਵਿੱਚ ਤਾਇਨਾਤ 2 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਪੋਜ਼ਿਟਿਵ ਆਏ ਨੇ, ਜਿਹਦੇ ਕਰਕੇ ਨਿਗਮ ਦਾ ਦਫ਼ਤਰ ਸੀਲ ਕਰ ਦਿੱਤਾ ਗਿਆ। ਨਿਗਮ ਦਾ ਆਫਿਸ ਜਿਹੜਾ ਜੀ ਉਹ ਬੰਦ ਰਹੂਗਾ ਅਗਲੇ ਹੁਕਮਾਂ ਤੱਕ, ਕਿਉਂਕਿ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਸਾਰਿਆਂ ਦੇ ਸੈਂਪਲ ਜਿਹੜੇ ਜੀ ਉਹ ਲਏ ਜਾਣਗੇ। ਔਰ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਇਹ ਗਿਣਤੀ ਬੜੀ ਤੇਜ਼ੀ ਦੇ ਨਾਲ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਜੀ ਉਹ ਫੈਲ ਰਹੀ ਹੈ। ਜਿੱਥੋਂ ਤੱਕ ਮੁਲਕ ਦੀ ਗੱਲ ਹੈ ਜੀ, ਮੁਲਕ ਦੇ ਵਿੱਚ ਜਿਹੜੇ ਕਿ 8 ਲੱਖ ਵੱਲ ਨੂੰ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। 7,94,864 ਕੇਸ ਜਿਹੜੇ ਜੀ ਉਹ ਇਸ ਵੇਲੇ ਸਾਹਮਣੇ ਜਿਹੜਾ ਆਏ ਨੇ। ਔਰ ਮਹਾਰਾਸ਼ਟਰ ਜਿਹੜਾ ਜੀ ਉੱਥੇ 2,30,599 ਗਿਣਤੀ ਹੋ ਗਈ ਹੋਈ ਆ। ਪੰਜਾਬ ਦੇ ਨਾਲ ਲੱਗਵਾ ਜਿਹੜਾ ਹਰਿਆਣਾ ਹੈ ਜੀ ਉੱਥੇ 19,364 ਕੇਸ ਹੋ ਚੁੱਕੇ ਹੋਏ ਨੇ, ਜਦੋਂ ਕਿ 287 ਮੌਤਾਂ ਹੁਣ ਤੱਕ ਹੋ ਚੁੱਕੀਆਂ ਹੋਈਆਂ ਜੀ। ਬਿਲਕੁਲ ਪੈਰ ਪਸਾਰ ਰਿਹਾ ਬਹੁਤ ਜ਼ਿਆਦਾ। ਤੇ ਅੱਗੇ ਗੱਲ ਕਰਦੇ ਹਾਂ, CBI ਤੋਂ ਬਾਅਦ ਹੁਣ ਜਿਹੜੇ ਪ੍ਰੇਮੀ ਆ ਉਹ ਵੀ ਅਦਾਲਤ ਵਿੱਚ ਪਹੁੰਚੇ ਆ। ਦੇਖੋ ਜੀ, ਇੱਕ ਤਾਂ ਡੇਰਾ ਜਿਹੜਾ ਸਰਸਾ ਉਹਨੇ ਇੱਕ ਪ੍ਰੈਸ ਦੇ ਨਾਂ ਦੇ ਉੱਤੇ ਬਿਆਨ ਜਾਰੀ ਕੀਤਾ, ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਫਸਾਇਆ ਜਾ ਰਿਹਾ। ਇਹਦੇ ਵਿੱਚ ਡੇਰਾ ਮੁਖੀ ਦਾ ਕੋਈ ਲੈਣਾ ਦੇਣਾ ਨਹੀਂ। ਇਹ ਕਿਹਾ ਗਿਆ ਕਿ ਡੇਰਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਪ੍ਰੈਸ ਨੋਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ CBI ਦੀ ਜਾਂਚ ਦੇ ਦੌਰਾਨ ਡੇਰਾ ਤੇ ਡੇਰਾ ਪ੍ਰੇਮੀਆਂ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ। ਉਹਨਾਂ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਗਈ ਸੀ। ਡੇਰਾ ਪ੍ਰੇਮੀਆਂ ਨੇ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਆਫਿਸਰ ਦੇ ਕੋਲੇ ਵੀ ਇੱਕ ਐਪਲੀਕੇਸ਼ਨ ਜਾ ਦਿੱਤੀ। ਇਹਦੇ ਵਿੱਚ ਇਹ ਕਿਹਾ ਕਿ ਫਰੀਦਕੋਟ ਤੇ ਬਾਜਾਖਾਨਾ ਦੀ ਜਿਹੜੀ ਪੁਲਿਸ ਹੈ ਉਹਨੇ ਕਈ ਡੇਰਾ ਪ੍ਰੇਮੀਆਂ ਨੂੰ ਚੁੱਕ ਲਿਆ ਹੋਇਆ ਤੇ ਉਹਨਾਂ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਹੋਇਆ। ਇਹਦੇ ਉੱਤੇ ਵਾਰੰਟ ਆਫਿਸਰ ਨੇ ਜਿਹੜਾ ਸੀਗਾ ਜੀ ਤੁਰੰਤ ਕਾਰਵਾਈ ਕੀਤੀ। ਜਿਹੜੇ ਫਰੀਦਕੋਟ ਬਾਜਾਖਾਨਾ ਸਾਰੇ ਜਗ੍ਹਾ ਦੇ ਉੱਤੇ ਕੋਈ ਡੇਰਾ ਪ੍ਰੇਮੀ ਜਿਹੜਾ ਸੀਗਾ ਉੱਥੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਨਹੀਂ ਮਿਲਿਆ। ਮਤਲਬ ਕਿ ਇਹ ਮਹਿਜ਼ ਦੇਖੋ ਧਿਆਨ ਭਟਕਾਉਣ ਦੇ ਵਾਸਤੇ ਸਾਰਾ ਕੁਝ ਜਿਹੜਾ ਜੀ ਇਹ ਕੀਤਾ ਜਿਹੜਾ ਜੀ ਉਹ ਜਾ ਰਿਹਾ ਹੈ। ਔਰ ਜਿਹੜੇ ਇਹ ਪ੍ਰੇਮੀ ਨੇ ਉਹ ਪਹੁੰਚ ਗਏ ਜੀ ਇੱਥੇ ਆਪਣੇ ਅਦਾਲਤ ਦੇ ਵਿੱਚ। ਜਿਹੜੀ CBI ਦੇ ਵੱਲੋਂ ਸੀਗੀ ਬੇਅਦਬੀ ਕਾਂਡ ਦੇ ਮਾਮਲੇ ਦੇ ਵਿੱਚ ਜਿਹੜੀ ਲਾਈ ਗਈ, ਜਿਹਦੇ ਉੱਤੇ ਅੱਜ ਸੁਣਵਾਈ ਜਿਹੜੀ ਹੈ ਜੀ ਉਹ ਹੋਣੀ ਆ। ਡੇਰਾ ਪ੍ਰੇਮੀਆਂ ਨੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਜਾਂਚ ਟੀਮ ਦੇ ਵੱਲੋਂ ਪੇਸ਼ ਕੀਤੀ ਗਈ ਚਾਰਜ ਸ਼ੀਟ ਦੇ ਉੱਤੇ ਸਮੁੱਚੀ ਪੜਤਾਲ ਹੀ ਗੈਰ ਕਾਨੂੰਨੀ ਹੈ। ਇਹਦੇ ਵਾਸਤੇ ਇਹ ਕਿਹਾ ਗਿਆ ਜੀ ਕਿ SIT ਦੇ ਵੱਲੋਂ ਪੇਸ਼ ਕੀਤਾ ਗਿਆ ਚਲਾਨ ਵਾਪਸ ਲਿਆ ਜਾਵੇ। ਜੁਡੀਸ਼ੀਅਲ ਮੈਜਿਸਟਰੇਟ ਨੇ ਡੇਰਾ ਪ੍ਰੇਮੀਆਂ ਤੇ ਅਰਜ਼ੀ ਦੇ ਉੱਤੇ ਪੰਜਾਬ ਸਰਕਾਰ ਤੇ SIT ਨੂੰ 20 ਜੁਲਾਈ ਵਾਸਤੇ ਨੋਟਿਸ ਜਿਹੜੇ ਆ ਉਹ ਜਾਰੀ ਕੀਤੇ ਆ ਕਿ ਉਸ ਦਿਨ ਆ ਕੇ ਜਿਹੜਾ ਜੀ ਇਹਦਾ ਜਵਾਬ ਜਿਹੜਾ ਉਹ ਦਿੱਤਾ ਜਾਵੇ। CBI ਨੇ ਵਿਸ਼ੇਸ਼ ਟੀਮ ਦੇ ਵੱਲੋਂ ਅਦਾਲਤ ਚਲਾਨ ਪੇਸ਼ ਕੀਤੇ ਜਾਣ ਦੇ ਉੱਤੇ ਵੀ ਸਖਤ ਇਤਰਾਜ਼ ਜਿਹੜਾ ਜੀ ਉਹ ਕੀਤਾ ਸੀ। ਇਹ ਕਿਹਾ ਜਾ ਰਿਹਾ ਕਿ ਜਿਹੜੀ CBI ਹੈ ਉਹੀ ਇਹਨਾਂ ਡੇਰਾ ਪ੍ਰੇਮੀਆਂ ਨੂੰ ਜਿਹੜਾ ਜੀ ਉਹਨੇ ਉਕਸਾ ਕੇ ਕਹਿ ਲਓ ਕਿ ਅਦਾਲਤ ਦੇ ਵਿੱਚ ਐਪਲੀਕੇਸ਼ਨ ਜਿਹੜੀ ਹੈ ਦਵਾਈ ਆ ਵੀ ਉਧਰੋਂ ਤਾਂ ਕਿ ਜਿਹੜਾ ਦਬਾਓ ਆ ਉਹ ਪਵੇ ਦੋਨਾਂ ਪਾਸਿਆਂ ਅਦਾਲਤ ਦਾ, ਇਧਰੋਂ ਵੀ ਤੇ ਉਧਰੋਂ ਵੀ, ਕਿਉਂਕਿ CBI ਆਪਣੇ ਹੱਥਾਂ ਦੇ ਵਿੱਚ ਇਹ ਲੈਣਾ ਚਾਹੁੰਦੀ ਆ। ਕਿਉਂਕਿ ਡੇਰਾ ਮੁਖੀ ਦੀ ਮੁੱਖ ਸਾਜ਼ਿਸ਼ ਕਰਤਾ ਦੇ ਵਜੋਂ ਉਹਨੂੰ ਰੱਖਣਾ CBI ਨੂੰ ਲੱਗਦਾ ਕਿ ਉਹਦੀ ਤੋਹੀਨ ਹੈ, ਕਿਉਂਕਿ CBI ਨੇ ਇਹਨਾਂ ਸਾਰੇ ਡੇਰਾ ਪ੍ਰੇਮੀਆਂ ਨੂੰ ਡੇਰੇ ਨੂੰ ਦੇਖੀ ਨੂੰ ਕਲੀਨ ਚਿੱਟ ਦਿੱਤੀ ਸੀ, ਇਹ ਕਹਿ ਕੇ ਕਿ ਇਹਨਾਂ ਦਾ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀ ਇਹਨਾਂ ਦੇ ਵਿੱਚ ਕੋਈ ਰੋਲ ਜਿਹੜਾ ਜੀ ਉਹ ਨਹੀਂ ਸੀਗਾ। ਹੁਣ ਦੂਜੇ ਪਾਸੇ ਇੱਕ ਇਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਜਿਹੜੀ SIT ਆ, ਜਿਵੇਂ ਉਹਨੇ ਜਿਹੜਾ ਜੀ ਹਰਜਿੰਦਰ ਸਿੰਘ ਮਾਝੀ ਜਿਹੜੇ ਕਿ ਸਿੱਖ ਪ੍ਰਚਾਰਕ ਨੇ, ਉਹਨਾਂ ਨੂੰ ਮੇਨ ਜਿਹੜਾ ਜੀ ਇਹਦੇ ਵਿੱਚ ਬਣਾਇਆ ਕਿ ਉਹਨਾਂ ਨੇ ਲੋਕਟ ਜਿਹੜੇ ਸੀ ਉਹ ਲੁਹਾਏ ਤੇ ਜਿਹਦੇ ਕਰਕੇ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀ ਉਹ ਵਾਪਰੀਆਂ। ਇਹ SIT ਦੇ ਵੱਲੋਂ ਕੀਤਾ ਗਿਆ ਜਿਹੜਾ ਜੀ ਖੁਲਾਸਾ ਹੈ ਉਹਦੇ ਵਿੱਚ ਇਹ ਵੀ ਚਰਚਾ ਵੱਡੇ ਪੱਧਰ ਦੇ ਉੱਤੇ ਚੱਲਣੀ ਸ਼ੁਰੂ ਹੋ ਗਈ ਆ ਕਿ ਇਹਦੇ ਵਿੱਚ ਅਹਿਮ ਹਸਤੀਆਂ ਜਿਹੜੀਆਂ ਸੀ ਉਹਨਾਂ ਨੂੰ ਬਚਾਉਣ ਦੇ ਕਰਕੇ ਹੀ ਇੱਕ ਜਿਹੜੀ ਚੀਜ਼ ਆ ਉਹਨੂੰ
ਟਾਰਗੇਟ ਜਿਹੜਾ ਦੀ ਉਹ ਸਾਹਮਣੇ ਰੱਖ ਲਿਆ। ਔਰ ਜਿਹੜੇ ਭਾਈ ਮਾਂਝੀ ਨੇ ਜੀ, ਉਹਨਾਂ ਨੂੰ ਕੋਈ ਸੁਰੱਖਿਆ ਕਿਸੇ ਕਿਸਮ ਦੀ ਪੰਜਾਬ ਸਰਕਾਰ ਨੇ ਨਹੀਂ ਦਿੱਤੀ। ਮਤਲਬ ਕਿ ਉਹ ਮੇਨ ਟਾਰਗੇਟ ਦੇ ਉੱਤੇ ਵੀ ਜਿਹੜਾ ਦੀ ਉਹ ਹੋ ਸਕਦੇ ਆ। ਜਿਵੇਂ SIT ਨੇ ਜਿਹੜਾ ਚਲਾਨ ਪੇਸ਼ ਕੀਤਾ, ਉਹਦੇ ਵਿੱਚ ਜਿਵੇਂ ਉਹਨਾਂ ਦਾ ਜਿਹੜਾ ਜੀ ਪ੍ਰਮੁੱਖ ਨਾਮ ਰੱਖਿਆ ਗਿਆ, ਪਰ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਜਿਹੜੀ ਆ ਜੀ ਉਹ ਨਹੀਂ ਦਿੱਤੀ ਗਈ। ਇਹ ਠੀਕ ਹੈ ਕਿ ਭਾਈ ਮਾਂਝੀ ਹੋਰੀ ਜਿਹੜੇ ਜੀ ਉਹ ਪ੍ਰਚਾਰਕ, ਉਹਨਾਂ ਪ੍ਰਚਾਰਕਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੀ ਗੱਲ ਲੋਕ ਸੁਣਦੇ ਆ, ਔਰ ਇਸ ਬੈਲਟ ਦੇ ਉੱਤੇ ਉਹ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕਰਦੇ ਰਹੇ ਆ। ਪਰ ਸਿਰਫ ਭਾਈ ਮਾਝੀ ਹੋਰਾਂ ਦੇ ਪ੍ਰਚਾਰ ਕਰਕੇ ਏਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ, ਇਹ ਨਹੀਂ ਜਿਹੜਾ ਦੀ ਹੋ ਸਕਦਾ। ਹਾਂ, ਇੰਨਾ ਜ਼ਰੂਰ ਸੀਗਾ ਕਿ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਕੇ ਇਹ ਜਿਹੜੇ ਸਿੱਖ ਪ੍ਰਚਾਰਕ ਸੀ, ਉਹਨਾਂ ਦੇ ਗਲ ਦੇ ਉੱਤੇ ਇਹ ਸਾਰਾ ਜਿਹੜਾ ਦੀ ਅੰਗੂਠਾ ਉਦੋਂ ਦੀ ਬਾਦਲ ਸਰਕਾਰ ਦੇਣਾ ਚਾਹੁੰਦੀ ਸੀ। ਇਹ ਕਰਨਾ ਚਾਹੁੰਦੀ ਸੀ ਕਿ ਇਹ ਜਿਹੜਾ ਪ੍ਰਚਾਰਕ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਕਰਵਾਈ ਆ। ਇਹ ਉਦੋਂ ਦੀ ਸਰਕਾਰ ਜਿਹੜੀ ਦੀ ਉਹ ਕਰਨਾ ਚਾਹੁੰਦੀ ਸੀ। ਉਦੋਂ ਭਾਈ ਮਾਝੀ ਹੋਰਾਂ ਦੇ ਜਿਹੜੇ ਦੀਵਾਨ ਲੱਗਦੇ ਸੀ, ਉਹਨਾਂ ਦੇ ਵਿੱਚ ਵੀ ਲਗਾਤਾਰ ਪੁਲਿਸ ਜਿਹੜਾ ਦੀ ਉਹ ਜਾਂਦੀ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਜੇ ਤੁਹਾਨੂੰ ਯਾਦ ਹੋਵੇ ਤਾਂ ਭਾਈ ਮਾਝੀ ਹੋਰਾਂ ਦੇ ਪਿਤਾ ਨੂੰ ਪੁਲਿਸ ਨੇ ਜਿਹੜਾ ਉਹ ਚੁੱਕ ਲਿਆ ਸੀ। ਇਹ ਹੈ ਤਾਂ ਜ਼ਰੂਰ ਜਿਹੜਾ ਦੀ ਜੁੜਿਆ ਹੋਇਆ, ਪਰ ਸਿਰਫ ਉਹਨਾਂ ਦੇ ਕਰਕੇ ਇਹ ਜਿਹੜੀ ਬੇਅਦਬੀ ਹੋਈ ਆ, ਇਹ ਗੱਲ ਕਿਸੇ ਦੇ ਵੀ ਹਲਕ ਦੇ ਹੇਠਾਂ ਜਿਹੜੀ ਦੀ ਉਹ ਲੰਘ ਨਹੀਂ ਰਹੀ ਕਿ ਇੱਕ ਟਾਰਗੇਟ ਲਾ ਕੇ ਜਿਹੜਾ ਦੀ ਉਹਦੇ ਉੱਤੇ ਸਾਰਾ ਕੁਝ ਕਿਉਂ ਕੀਤਾ ਗਿਆ। ਔਰ ਉਹ ਵੀ ਉਹਨਾਂ ਨੂੰ ਵੀ ਇਸ ਵੇਲੇ ਕੋਈ ਸਿਕਿਉਰਿਟੀ ਨਹੀਂ ਦਿੱਤੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਜੋ ਦਲ ਬਣ ਰਹੇ ਆ, ਜੋ ਬਿਖਰ ਰਹੇ ਆ ਉਹਨਾਂ ਦੀ, ਤੇ ਬ੍ਰਹਮਪੁਰਾ ਅਲੱਗ ਥਲੱਗ ਪਏ। ਦੇਖੋ, ਇਹ ਕਿਉਂਕਿ ਦਲਦਲ ਜਿਹੜੀ ਹੈ ਜੀ ਫੇਰ ਇੱਕ ਵਾਰੀ ਹੋਈ ਆ, ਔਰ ਜਿਹੜੇ ਉਹਨਾਂ ਦੇ ਸਾਥੀ ਨੇ, ਕਿਉਂਕਿ ਉਹ ਛੱਡ ਗਏ, ਸੇਵਾ ਸਿੰਘ ਸੇਖਵਾਂ ਵੀ ਉਹਨਾਂ ਨੂੰ ਛੱਡ ਗਏ, ਵੀਰ ਦਵਿੰਦਰ ਸਿੰਘ ਹੋਰੀ ਛੱਡ ਗਏ, ਬੱਬੀ ਬਾਦਲ ਉਹਨਾਂ ਨੂੰ ਛੱਡ ਗਏ, ਉਹ ਇਕੱਲੇ ਜਿਹੜਾ ਦੀ ਉਹ ਰਹਿ ਗਏ। ਔਰ ਬਜਾਏ ਇਹਦੇ ਕਿ ਉਹ ਥੋੜ੍ਹੀ ਜਿਹੀ ਪੇਸ਼ੈਂਸ ਰੱਖਦੇ, ਹਸਪੀਟਲ ਦੇ ਵਿੱਚ ਪਏ ਨੇ, ਉੱਥੇ ਪੱਤਰਕਾਰਾਂ ਨੂੰ ਸੱਦ ਕੇ ਜਿਹੜਾ ਦੀ ਉਹ ਇੰਟਰਵਿਊ ਦੇ ਰਹੇ ਆ, ਔਰ ਇਹ ਕਹਿ ਰਹੇ ਆ ਕਿ ਟੈਕਨੀਕਲੀ ਤਾਂ ਅਸਲ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਹੀ ਹੈ। ਔਰ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਧੜੇ ਨੇ ਇਹ ਗੱਲ ਜਿਹੜੀ ਆ ਜੀ ਉਹ ਸੁਣੀ ਆ, ਤੇ ਉਹਨਾਂ ਨੂੰ ਵੀ ਲੱਗਿਆ ਵੀ ਇੱਧਰੋਂ ਥੋੜਾ ਜਿਹਾ ਠੰਡੀ ਹਵਾ ਦਾ ਬੁੱਲਾ ਆ ਰਿਹਾ, ਤੇ ਉਹ ਭੱਜ ਕੇ ਉਹਨਾਂ ਦਾ ਪਤਾ ਲੈਣ ਵੀ ਜਿਹੜਾ ਦੀ ਉਹ ਚਲੇ ਗਏ। ਹੁਣ ਸਵਾਲ ਜਿਹੜਾ ਜੀ ਇਹ ਬਣਦਾ ਹੈ ਕਿ ਕੀ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜੇ ਨੇ ਉਹ ਆਰਾਮ ਕਰਨਗੇ, ਆਪਣਾ ਇਲਾਜ ਕਰਵਾਉਣਗੇ, ਜਾਂ ਫਿਰ ਉਹ ਧੜਾ ਜਿਹੜਾ ਜੀ ਉਹ ਚੇਂਜ ਕਰਨਗੇ। ਕੱਲ ਜਦੋਂ ਜਿਹੜੇ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਸਾਥੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਗਏ ਆ, ਤਾਂ ਉੱਥੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ ਉਹ ਇੱਕ ਰਾਤ ਪਹਿਲਾਂ ਹੀ ਬ੍ਰਹਮਪੁਰਾ ਨੂੰ ਮਿਲ ਕੇ ਆਏ ਸੀ ਜਿੱਦਣ ਪਾਰਟੀ ਅਨਾਉਂਸ ਹੁੰਦੀ ਆ, ਤੇ ਇਹ ਗੱਲ ਕਹੀ ਸੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਕਿ ਉਹ ਉਹਨਾਂ ਨੂੰ ਸਰਪ੍ਰਸਤ ਬਣਾਉਣ ਦੇ ਵਾਸਤੇ ਜਿਹੜਾ ਦੀ ਉਹ ਤਿਆਰ ਨੇ, ਤੇ ਉਹਨਾਂ ਨੂੰ ਸਰਪ੍ਰਸਤ ਬਣਾ ਦਿੱਤਾ ਜਾਊਗਾ ਪਾਰਟੀ ਦਾ। ਪਰ ਉਹ ਮੰਨੇ ਨਹੀਂ, ਉਹ ਕਹਿੰਦੇ ਨਹੀਂ, ਸਿਰਫ ਤੁਸੀਂ ਅਕਾਲੀ ਦਲ ਟਕਸਾਲੀ ਜਿਹੜਾ ਦੀ ਉਹ ਨਾਂ ਰੱਖੋ, ਸਾਡੇ ਵਾਲਾ ਹੀ ਅਸੀਂ ਜਿਹੜਾ ਦੀ ਇਹੀ ਕਰਨਾ। ਔਰ ਜਿਹੜੇ ਸੇਵਾ ਸਿੰਘ ਸੇਖਵਾਂ ਨੇ ਉਹ ਇਹ ਗੱਲ ਕਹਿੰਦੇ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ ਜਿਹੜੀ ਜਿੱਦ ਹੈ, ਉਹਨੇ ਹੀ ਇਹ ਸਾਰਾ ਕੁਝ ਜਿਹੜਾ ਦੀ ਉਹ ਕੀਤਾ। ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਜੀ, ਤੁਹਾਡੀ ਅਗਵਾਈ ਲੋਕਾਂ ਨੇ ਕਬੂਲ ਨਹੀਂ ਕੀਤੀ, ਆਪਾਂ ਫਲੋਪ ਹੋ ਗਏ, ਜਿਹੜਾ ਦੀ ਇਹ ਚੱਲਿਆ ਨਹੀਂ ਅਕਾਲੀ ਦਲ ਟਕਸਾਲੀ ਜਿਹੜਾ। ਉਹ ਕਹਿੰਦੇ ਕਿ ਨਾ ਤਾਂ ਉਹਨਾਂ ਨੇ ਆਪਣੀਆਂ ਕੋਈ ਸਰਗਰਮੀਆਂ ਵਧਾਈਆਂ, ਨਾ ਉਹਨਾਂ ਦੀ ਸਿਹਤ ਜਿਹੜੀ ਆ ਉਹ ਇਜਾਜ਼ਤ ਦਿੰਦੀ ਆ ਕਿ ਜਿਹੜਾ ਉਹ ਵਿਚਰ ਸਕਣ, ਲੋਕਾਂ ਦੇ ਵਿੱਚ ਵਿਚਰ ਸਕਣ। ਤੇ ਉਹ ਨਾਲ ਦੀ ਨਾਲ ਚੰਬੜੇ ਵੀ ਜਿਹੜਾ ਦੀ ਉਹ ਰਹਿਣਾ ਚਾਹੁੰਦੇ ਆ ਅਹੁਦੇ ਦੇ, ਮਤਲਬ ਕਿ ਮੁੱਖ ਅਹੁਦੇ ਦੇ ਉੱਤੇ ਚੰਬੜੇ ਜਿਹੜਾ ਦੀ ਉਹ ਰਹਿਣਾ ਚਾਹੁੰਦੇ ਆ। ਹੁਣ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਵਾਸਤੇ ਜਿਹੜਾ ਦੀ ਉਹ ਰਾਹ ਲੈ ਦੇ ਕੇ ਸ਼ਾਇਦ ਬਾਦਲ ਦਾ ਲਈ ਬਚਦਾ ਕਿ ਉਹ ਉਧਰ ਨੂੰ ਜਿਹੜਾ ਦੀ ਉਹ ਚਲੇ ਜਾਣ। ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਦਾ ਉਹਨਾਂ ਨੇ ਜਿਹੜੀ ਸਿਫਤ ਕੀਤੀ ਆ ਜਾਂ ਟੈਕਨੀਕਲੀ ਸਹੀ ਦੱਸਿਆ, ਤੇ ਉਹਨਾਂ ਦੇ ਇਲਾਜ ਦੀ ਵੀ ਵਾਹਵਾ ਟੇਕ ਕੇਅਰ ਜਿਹੜੀ ਆ ਜੀ ਉਹ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਆ, ਬਾਦਲ ਦਲ ਦੇ ਵੱਲੋਂ। ਸੋ ਆਉਂਦੇ ਦਿਨਾਂ ਦੇ ਦੌਰਾਨ ਜਦੋਂ ਛੁੱਟੀ ਮਿਲਦੀ ਆ ਹਸਪੀਟਲ ਤੋਂ, ਸ਼ਾਇਦ ਉਦੋਂ ਬਾਅਦ ਉਹ ਕੁਝ ਅਨਾਊਂਸਮੈਂਟ ਕਰਨਗੇ ਕਿ ਉਹ ਹੁਣ ਕਿਹੜੇ ਧੜੇ ਨਾਲ ਜਾ ਰਹੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤਾਂ ਰਹਿ ਨਹੀਂ ਗਿਆ, ਉਹ ਇਕੱਲੇ ਜਿਹੜਾ ਜੀ ਉਹ ਰਹਿ ਗਏ। ਹਾਂ, ਇਕੱਲੇ ਤੌਰ ਦੇ ਉੱਤੇ ਵੈਸੇ ਤਾਂ ਕਹਿਣ ਨੂੰ ਜਿਹੜਾ ਜੀ ਇੱਦਾਂ ਦੇ ਵੀ ਕਈ ਹੈਗੇ ਨੇ ਜੀ ਜਿਹੜੇ ਉਹਨਾਂ ਦੇ ਨਾਲ ਇੱਕ ਹੈਗੇ ਨੇ ਫੈਡਰੇਸ਼ਨ ਵਾਲੇ, ਉਹ ਇਕੱਲੇ ਹੀ ਮੈਂਬਰ ਨੇ, ਇਕੱਲੇ ਹੀ ਪ੍ਰਧਾਨ ਨੇ। ਸੋ ਇੱਦਾਂ ਦਾ ਵੀ ਹੋ ਸਕਦਾ ਕਿ ਦੋ ਇੱਕੋ ਦੇ ਜਿਹੜਾ ਜੀ ਰਲ ਜਾਣ, ਤੇ ਦੋਨਾਂ ਦਾ ਵੀ ਦਲ ਜਿਹੜਾ ਜੀ ਹੋ ਸਕਦਾ। ਵੈਸੇ ਇੰਨਾ ਆ ਕਿ ਜਿਹੜੀ ਚਰਚਾ ਹੈ ਉਹ ਦਲ ਦੀ ਹੋਈ ਜਾਂਦੀ। ਬਿਲਕੁਲ ਜੀ, ਬਿਲਕੁਲ, ਬੜਾ ਕੁਝ ਹੋਊਗਾ, ਜੂ ਟਰਨਾਂ ਵੱਜਣਗੀਆਂ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੇ ਗਲ ਗੁੱਠਾ ਦਿੱਤਾ ਹੋਇਆ ਹੈ ਜੀ,
ਤੇ ਇਸ ਗੜਗੁੱਠੇ ਦੇ ਵਿੱਚ ਜਿਹੜੇ ਕਿਸਾਨ ਆ ਉਹ ਰੋਸ ਵਜੋਂ ਟਰੈਕਟਰਾਂ ਦੇ ਨਾਲ ਸੜਕਾਂ ਰੋਕਣਗੇ। ਦੇਖੋ, ਜਿਹੜੇ ਆਰਡੀਨੈਂਸ ਨੇ ਉਹਨਾਂ ਦਾ ਲਗਾਤਾਰ ਵਿਰੋਧ ਪੰਜਾਬ ਦੇ ਵਿੱਚ ਜਿਹੜਾ ਉਹ ਹੋ ਰਿਹਾ, ਔਰ ਇੱਥੇ ਤਰਨਤਾਰਨ ਦੇ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਤੇ ਵੱਡੀ ਕਾਨਫਰੰਸ ਜਿਹੜੀ ਆ ਜੀ ਉਹ ਕੀਤੀ ਗਈ ਆ। ਗਰਮੀ ਹੁਮਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ 5 ਘੰਟੇ ਤੱਕ ਇਸ ਕਾਨਫਰੰਸ ਦੇ ਵਿੱਚ ਰਹੇ, ਔਰ ਜਿਹੜੇ ਲੋਕ ਸੀਗੇ ਜੀ ਉਹ ਘਰੋਂ ਆਪਣਾ ਰੋਟੀ ਪਾਣੀ ਜਿਹੜਾ ਜੀ ਉਹ ਲੈ ਕੇ ਆਏ। ਦੂਜੇ ਪਾਸੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਗਰੁੱਪ ਆ ਜੀ, ਉਹਨੇ ਮੋਦੀ ਸਰਕਾਰ ਦੇ ਵੱਲੋਂ ਕਿਸਾਨ ਮੰਡੀਆਂ ਤੋੜਨ ਲਈ ਜਾਰੀ ਕੀਤੇ ਗਏ ਆਰਡੀਨੈਂਸ ਬਿੱਲ 2020 ਦੇ ਖਿਲਾਫ ਰੋਸ ਪ੍ਰਗਟਾਉਣ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਆਪੋ ਆਪਣੇ ਇਲਾਕੇ ਦੇ ਵਿੱਚ ਨੇੜੇ ਦੀਆਂ ਮੁੱਖ ਸੜਕਾਂ ਦੇ ਉੱਤੇ 10 ਵਜੇ ਸਵੇਰੇ ਤੋਂ ਲੈ ਕੇ 1 ਵਜੇ ਤੱਕ 3 ਘੰਟੇ ਦੀ ਟਰੈਕਟਰਾਂ ਦੇ ਨਾਲ ਰੋਸ ਪ੍ਰਗਟ ਕਰਨ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਇਹ ਕਿਹਾ ਗਿਆ ਕਿ ਜਿਹੜੇ ਰਾਜੇਵਾਲ ਨੇ ਉਹ ਕਹਿੰਦੇ ਕਿ ਆਰਡੀਨੈਂਸ ਪਾਰਲੀਮੈਂਟ ਦੇ ਵਿੱਚ ਪਾਸ ਹੋ ਕੇ ਕਾਨੂੰਨ ਬਣ ਗਿਆ ਤਾਂ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣਗੀਆਂ, ਕਿਸਾਨ ਕਾਰਪੋਰੇਟ ਘਰਾਣਿਆਂ ਦੇ ਮੁਜਾਰੇ ਬਣ ਕੇ ਜਿਹੜਾ ਜੀ ਉਹ ਰਹਿ ਜਾਣਗੇ। ਔਰ ਉਹਨਾਂ ਨੇ ਅਕਾਲੀ ਭਾਜਪਾ ਇਹ ਕਿਹਾ ਕਿ ਅਕਾਲੀ ਤੇ ਭਾਜਪਾ ਦੇ ਆਗੂ ਕਿਸਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਆ ਕਿ MSP ਖਤਮ ਨਹੀਂ ਕੀਤੀ ਜਾਊਗੀ। ਉਹਨਾਂ ਨੇ ਕਿਹਾ ਕਿ ਜਦੋਂ ਕਣਕ ਤੇ ਝੋਨੇ ਦੀ ਖਰੀਦ ਹੀ ਨਹੀਂ ਹੋਊਗੀ ਤਾਂ MSP ਦਾ ਕੀ ਫਾਇਦਾ ਜਿਹੜਾ ਜੀ ਉਹ ਹੋਊਗਾ। ਔਰ ਰਾਜੇਵਾਲਾ ਇਹ ਵੀ ਕਹਿੰਦੇ ਆ ਕਿ ਮੱਕੀ ਦੀ ਜਿਹੜੀ MSP ਆ ਉਹ 1850 ਰੁਪਏ ਰੱਖੀ ਹੋਈ ਹੈ, ਜਦੋਂ ਕਿ ਮੰਡੀ ਦੇ ਵਿੱਚ ਸਰਕਾਰ ਦੀ ਖਰੀਦ ਨਾ ਹੋਣ ਕਰਕੇ ਇਹ 600 ਤੋਂ ਲੈ ਕੇ 1200 ਰੁਪਏ 'ਚ ਵਿਕ ਰਹੀ ਆ। ਇਹੀ ਹਾਲ ਕਣਕ ਦਾ ਤੇ ਝੋਨੇ ਦਾ ਹੋ ਜਾਣਾ। ਆੜ੍ਹਤੀਆਂ ਤੇ ਵਪਾਰੀਆਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਨੇ, ਇਹ ਫਸਲਾਂ ਕਿਸੇ ਨੇ ਖਰੀਦਣੀਆਂ ਨਹੀਂ। ਉਹ ਕਹਿੰਦੇ ਕਿ ਅਕਾਲੀ ਬਾਦਲ ਦਲ ਜਿਹੜਾ ਜੀ ਤੇ ਭਾਜਪਾ ਵਾਲੇ ਕਿਸਾਨਾਂ ਨੂੰ ਗਲਤ ਪ੍ਰਚਾਰ ਜਿਹੜਾ ਉਹ ਕਰ ਰਹੇ। ਔਰ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਸਮੂਹ ਟਰੈਕਟਰ ਨੇ ਉਹ ਇਹ 20 ਤਰੀਕ ਨੂੰ ਜਿਹੜਾ ਜੀ 20 ਜੁਲਾਈ ਨੂੰ ਰੋਸ ਦੇ ਵਜੋਂ 3 ਘੰਟਿਆਂ ਦੇ ਵਾਸਤੇ ਸੜਕਾਂ ਦੇ ਉੱਤੇ ਜਿਹੜਾ ਜੀ ਆਉਣਗੇ। ਇਹ ਇੱਕ ਡਿਫਰੈਂਟ ਟਾਈਪ ਦਾ ਰੋਸ ਪ੍ਰਗਟ ਕਰ ਜਿਹੜਾ ਜੀ ਕੀਤਾ ਜਾਊਗਾ ਕਿਸਾਨਾਂ ਦੇ ਵੱਲੋਂ ਕਿ ਉਹ ਆਪਣੇ ਟਰੈਕਟਰਾਂ ਦੇ ਉੱਤੇ ਫਾਰ ਸੇਲ ਜਿਹੜਾ ਜੀ ਉਹ ਲਿਖ ਕੇ ਸੜਕਾਂ ਦੇ ਉੱਤੇ ਆਉਣਗੇ, ਪੰਜਾਬ ਦੀਆਂ ਸੜਕਾਂ ਦੇ ਉੱਤੇ 3 ਘੰਟਿਆਂ ਦੇ ਵਾਸਤੇ ਜੀ। ਤੇ ਅੱਗੇ ਗੱਲ ਕਰਦੇ ਹਾਂ ਨਵੀਆਂ ਗੱਡੀਆਂ ਨੂੰ ਲੈ ਕੇ ਵਿਧਾਇਕਾਂ ਤੇ ਅਫਸਰਾਂ ਦੇ ਵਿੱਚ ਦੌੜ ਲੱਗੀ ਹੋਈ ਹੈ। ਦੇਖੋ, ਪੰਜਾਬ ਦਾ ਖਜ਼ਾਨਾ ਖਾਵੇ ਜਿਹੜਾ ਜੀ ਉਹ ਖਸਮਾਂ ਨੂੰ, ਜੋ ਵੀ ਹੁੰਦਾ, ਚਾਹੇ ਉਹ ਵਿਰੋਧੀ ਧਿਰਾਂ ਨੇ ਚਾਹੇ ਉਹ ਸੱਤਾਧਾਰੀ ਨੇ, ਜਦੋਂ ਆਪਣੇ ਆਪ ਦੇ ਉੱਤੇ ਗੱਲ ਆਉਂਦੀ ਹੈ ਨਾ ਜੀ, ਚਾਹੇ ਉਹ ਤਨਖਾਹਾਂ ਵਧਾਉਣੀਆਂ ਹੋਣ, ਭੱਤੇ ਵਧਾਉਣੇ ਹੋਣ, ਨਵੀਆਂ ਗੱਡੀਆਂ ਲੈਣੀਆਂ ਹੋਣ, ਫਿਰ ਇਹ ਸਭ ਕੁਝ ਭੁੱਲ ਭੁਲਾ ਜਿਹੜਾ ਜੀ ਉਹ ਜਾਂਦੇ ਆ। ਪੰਜਾਬ ਸਰਕਾਰ ਦੇ ਵੱਲੋਂ 5 ਜਿਹੜੇ ਅਫਸਰ ਨੇ ਉਹਨਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਦੇ ਹੁਕਮ ਜਿਹੜੇ ਆ ਜੀ ਕੀਤੇ ਗਏ ਆ, ਜਿਹਦੇ ਤੋਂ ਜਿਹੜੇ ਜੀ ਆਪ ਵਿਧਾਇਕ ਆਮ ਆਦਮੀ ਪਾਰਟੀ ਦੇ ਉਹ ਭੜਕ ਉੱਠੇ ਆ ਜੀ। ਉਹ ਕਹਿੰਦੇ ਸਾਡੇ ਕੋਲੇ ਪੁਰਾਣੀਆਂ ਗੱਡੀਆਂ ਨੇ। ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਨੇ। ਟਰਾਂਸਪੋਰਟ ਵਿਭਾਗ ਨੇ 17 ਨਵੀਆਂ ਇਨੋਵਾ ਗੱਡੀਆਂ ਦੀ ਖਰੀਦ ਕੀਤੀ ਸੀ, ਔਰ ਆਪ ਦੇ ਇੱਕੋ ਵਿਧਾਇਕ ਆ ਅਮਨ ਅਰੋੜਾ, ਉਹਨੂੰ ਨਵੀਂ ਇਨੋਵਾ ਦਿੱਤੀ ਗਈ ਹੈ। ਬਾਕੀ ਸਾਰੇ ਵਹੀਕਲ ਜਿਹੜੇ ਜੀ ਉਹ ਹਾਕਮ ਧਿਰ ਦੇ ਵਿਧਾਇਕਾਂ ਨੂੰ ਦਿੱਤੇ ਗਏ ਆ। ਸ਼ਾਇਦ ਉਹਨਾਂ ਦਾ ਸੂਤ ਹੈ ਸਰਕਾਰ ਨਾਲ, ਇਸ ਕਰਕੇ ਉਹਨਾਂ ਨੂੰ ਨਵੀਂ ਗੱਡੀ ਮਿਲ ਗਈ। ਪੰਜਾਬ ਸਰਕਾਰ ਜਿਹੜੀ ਉਹਨੇ ਟਰਾਂਸਪੋਰਟ ਵਿਭਾਗ ਨੇ ਜਿਹੜੇ ਇਹ ਸੀਨੀਅਰ ਆਫਿਸਰ ਨੇ ਉਹਨਾਂ ਨੂੰ ਨਵੀਆਂ ਗੱਡੀਆਂ ਜਿਹੜੀਆਂ ਅਲਾਟ ਕਰਨ ਲਈ ਲਿਖਿਆ ਹੋਇਆ। ਵਾਟਰ ਰੈਗੂਲੇਟਰੀ ਅਥਾਰਟੀ ਦੇ ਨਵੇਂ ਬਣੇ ਚੇਅਰਮੈਨ ਤੇ ਜਿਹੜੇ ਮੁੱਖ ਸਕੱਤਰ ਰਹਿ ਚੁੱਕੇ ਕਰਨ ਅਵਤਾਰ ਸਿੰਘ ਹੋਰਾਂ ਦੀ ਨਵੀਂ ਗੱਡੀ ਦੇ ਵੀ ਦਿੱਤੀ ਗਈ। ਹਾਲਾਂਕਿ ਉਹਨਾਂ ਨੇ ਅਜੇ ਜਿਹੜਾ ਜੀ ਇਹਦੀ ਚੇਅਰਮੈਨੀ ਦੇ ਵਜੋਂ ਆਪਣੀ ਪਾਰੀ ਸ਼ੁਰੂ ਕਰਨੀ ਹੈ। ਨਵੇਂ ਹੁਕਮਾਂ ਦੇ ਅਨੁਸਾਰ ਨਵੀਂ ਸਟਾਫ ਕਾਰ ਹੁਣ ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਖੁਰਾਕ ਤੇ ਸਪਲਾਈ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਅਲਾਟ ਹੋਏ। ਇਸ ਸਮੇਂ ਸੂਬਾ ਵੱਡੇ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਿਹਾ। ਇਹਦੇ ਬਾਵਜੂਦ ਇਹ ਨਵੀਆਂ ਗੱਡੀਆਂ ਜਿਹੜੀਆਂ ਜੀ ਉਹ ਲਈਆਂ ਗਈਆਂ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਕਹਿੰਦੇ ਆ ਕਿ ਉਹ ਪੁਰਾਣੀ ਜਿਹੜੀ ਗੱਡੀ ਆ ਉਹਦੇ ਜਾਨ ਜੋਖਮ ਦੇ ਵਿੱਚ ਪਾ ਕੇ ਉਹਦੇ 'ਚ ਸਫ਼ਰ ਕਰਦੇ ਆ। ਸਰਕਾਰ ਨੂੰ ਇਹਦੀ ਸਥਿਤੀ ਦੇ ਬਾਰੇ ਜਾਣੂ ਕਰਵਾਇਆ। ਉਹ ਕਹਿੰਦੇ ਕਿ ਕੈਪਟਨ ਸਰਕਾਰ ਨੇ ਚੁਣੇ ਪ੍ਰਤੀਨਿਧਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਅਧਿਕਾਰੀਆਂ ਨੂੰ ਨਵੀਆਂ ਗੱਡੀਆਂ ਦੇ ਨਾਲ ਜਿਹੜਾ ਜੀ ਉਹ ਨਵਾਜ਼ ਦਿੱਤਾ ਤੇ ਇਹਦੀ ਸਜ਼ਾ ਕਹਿੰਦੇ ਕਿ ਵਿਧਾਇਕ ਭੁਗਤ ਰਹੇ ਆ। ਰੁਪਿੰਦਰ ਕੌਰ ਰੂਪੀ ਹੈ ਜੀ, ਇੱਕ ਵਿਧਾਇਕਾ ਬਠਿੰਡਾ ਦਿਹਾਤੀ ਤੋਂ, ਉਹ ਵੀ ਕਹਿੰਦੀ ਕਿ ਮੇਰੀ ਗੱਡੀ ਬਹੁਤ ਪੁਰਾਣੀ ਹੈ, ਮੈਨੂੰ ਨਵੀਂ ਜਿਹੜੀ ਜੀ ਉਹ ਮਿਲਣੀ ਚਾਹੀਦੀ ਸੀ। ਔਰ ਇਹ ਜਿਹੜੇ ਵਿਧਾਇਕ ਆ ਉਹ ਕਹਿੰਦੇ ਅਫਸਰਾਂ ਨੇ ਤਾਂ ਰਹਿਣਾ ਹੁੰਦਾ ਦਫ਼ਤਰਾਂ 'ਚ, ਉਹਨਾਂ ਨੂੰ ਨਵੀਆਂ ਗੱਡੀਆਂ ਦੀ ਕੀ ਲੋੜ ਆ, ਅਸੀਂ ਸੜਕਾਂ ਦੇ ਉੱਤੇ ਰਹਿਣਾ ਹੁੰਦਾ, ਸਾਨੂੰ ਨਵੀਆਂ ਗੱਡੀਆਂ ਜਿਹੜੀਆਂ ਜੀ ਉਹ ਚਾਹੀਦੀਆਂ। ਦੂਜੇ ਪਾਸੇ ਪੰਜਾਬ ਸਰਕਾਰ ਬਹੁਤੇ ਅਫਸਰਾਂ ਨੂੰ ਨਵੇਂ ਵਹੀਕਲ ਦੇਣ ਦੀ ਥਾਂ ਦੇ ਉੱਤੇ ਉਹਨਾਂ ਦੀਆਂ ਪੁਰਾਣੀਆਂ ਗੱਡੀਆਂ ਦੇ
ਟਾਇਰ ਜਿਹੜੇ ਦੀ ਉਹ ਬਦਲ ਰਹੀ ਹੈ। ਕਹਿੰਦੇ ਕੋਈ ਨਹੀਂ, ਚੁੱਪ ਰਹੋ, ਅਜੇ ਟਾਇਰ ਨਵੇਂ ਪਾ ਦਿੰਦੇ ਆ, ਜਾਂ ਗਾਂ ਜਦੋਂ ਹੋਰ ਗੱਡੀਆਂ ਆਉਣਗੀਆਂ ਫਿਰ ਤੁਹਾਨੂੰ ਜਿਹੜਾ ਦੀ ਇਹਨਾਂ ਮਾਮਲਿਆਂ ਦੇ ਉੱਤੇ ਨਾ ਕੋਈ ਵਿਰੋਧੀ, ਕੋਈ ਦੂਜਾ ਤੀਜਾ, ਸਭ ਜਿਹੜੇ ਦੀ ਉਹ ਫਿਰ ਆਪਣਾ ਸੋਚਣਾ ਸ਼ੁਰੂ ਕਰ ਦਿੰਦੇ ਆ। ਵਿਰੋਧ ਤਾਂ ਇਸ ਚੀਜ਼ ਦਾ ਹੋਣਾ ਚਾਹੀਦਾ ਸੀਗਾ ਵੀ ਜਦੋਂ ਇੰਨੇ ਮੰਦੇ ਹਾਲਾਤਾਂ ਚੋਂ ਲੰਘ ਰਹੇ ਹੋ, ਤੁਸੀਂ 17 ਨਵੀਆਂ ਇਨੋਵਾ ਗੱਡੀਆਂ ਦੇ ਉੱਤੇ ਕਿਉਂ ਪੈਸੇ ਖਰਚ ਰਹੇ? ਵਿਰੋਧ ਤਾਂ ਇਸ ਚੀਜ਼ ਦਾ ਹੋਣਾ ਚਾਹੀਦਾ ਸੀਗਾ, ਪਰ ਉਲਟ ਵਿਰੋਧ ਇਹ ਹੋ ਰਿਹਾ ਕਿ ਸਾਨੂੰ ਕਿਉਂ ਨਹੀਂ ਜਿਹੜਾ ਦੀ ਉਹ ਦਿੱਤੀ। ਇਹ ਤਾਂ ਗੱਡੀਆਂ ਜਿਹੜੀਆਂ ਦੀ ਉਹ ਦੂਜੇ ਲੈ ਗਏ, ਕੋਈ ਘੱਟ ਨਹੀਂ, ਸਭ ਜਿਹੜੇ ਉਹ ਇੱਕੋ ਜਿਹੇ। ਉਹ ਸਿਆਣੇ ਕਹਿੰਦੇ ਨੇ ਜਿਹੜਾ ਨਹੀਂ ਡਿੱਠਾ ਉਹੀ ਮਿੱਠਾ, ਉਹ ਹਾਲਾਤ। ਜੀ ਜੀ ਬਿਲਕੁਲ, ਉੱਥੇ ਆਪੂ ਨੂੰ ਮਿਲਣਾ ਹੁੰਦਾ ਨਾ ਸਾਰਾ ਕੁਛ। ਤੇ ਅੱਗੇ ਗੱਲ ਕਰਦੇ ਹਾਂ, ਚੰਡੀਗੜ੍ਹ ਏਅਰਪੋਰਟ ਤੇ ਜਿਹੜੇ ਸਟੋਰ ਹੁੰਦੇ ਆ, ਲੋਕੀ ਖਰੀਦੋ ਫਰੋਖਤ ਕਰਦੇ ਆ, ਉਹ ਹੌਲੀ ਹੌਲੀ ਕਰਕੇ ਬੰਦ ਹੋਣ ਲੱਗੇ। ਦੇਖੋ, ਵਰਤਾਰਾ ਤਾਂ ਇਹ ਓਵਰਆਲ ਹੀ ਸਾਰੇ ਜਗ੍ਹਾ ਹੀ ਜਿਹੜਾ ਦੀ ਉਹ ਚੱਲ ਰਿਹਾ, ਕਿਉਂਕਿ ਮਹਾਮਾਰੀ ਨੇ ਜਿਹੜੀ ਹੈ ਜੀ ਉਹ ਮੰਦੀ ਜਿਹੜੀ ਆ ਉਹਨੂੰ ਜਨਮ ਦਿੱਤਾ, ਔਰ ਇਸ ਮੰਦੀ ਦੇ ਵਿੱਚੋਂ ਸਾਰੇ ਮੁਲਕ ਜਿਹੜੇ ਦੀ ਉਹ ਲੰਘ ਰਹੇ ਆ। ਸੋ ਇਹਦੇ ਚੋਂ ਕੋਈ ਵੀ ਜਿਹੜਾ ਦੀ ਬਚਿਆ ਨਹੀਂ ਹੋ ਸਕਦਾ। ਇੱਥੇ ਵੀ ਜਿਹੜੇ ਦੀ ਹਾਲਾਤ ਇਹ ਬਣਦੇ ਜਾ ਰਹੇ ਨੇ। ਜਿਹੜੇ ਚੰਡੀਗੜ੍ਹ ਦੇ ਏਅਰਪੋਰਟ ਦੇ ਉੱਤੇ, ਜਿੱਥੇ ਪਹਿਲਾਂ 64 ਫਲਾਈਟਾਂ ਆਉਂਦੀਆਂ ਜਾਂਦੀਆਂ ਸੀ ਰੋਜ਼, ਔਰ 11 ਤੋਂ 12,000 ਜਿਹੜੇ ਪੈਸੇਂਜਰ ਆ ਉਹ ਚੜ੍ਹਦੇ ਉਤਰਦੇ ਸੀ ਰੋਜ਼, ਪਰ ਕੋਵਿਡ-19 ਦੇ ਚੱਲਦਿਆਂ ਹੁਣ 1000 ਤੋਂ ਲੈ ਕੇ 1200 ਤੱਕ ਹੀ ਜਿਹੜੇ ਦੀ ਪੈਸੇਂਜਰ ਉਹਨਾਂ ਦਾ ਫੁੱਟਫਾਲ ਜਿਹੜਾ ਦੀ ਉਹ ਰਹਿ ਗਿਆ। ਮਤਲਬ ਕਿ 1 0 ਨਾਲੋਂ ਜਿਹੜੀ ਆ ਜੀ ਉਹ ਲੱਥਗੀ ਹੋਈ ਹੈ। ਇੰਨੇ ਘੱਟ ਜਿਹੜੇ ਦੀ ਉਹ ਪੈਸੇਂਜਰ ਰਹਿ ਗਏ। ਸਿਰਫ ਜਿਹੜੀਆਂ ਕੁਝ ਫਲਾਈਟਾਂ ਚੱਲ ਰਹੀਆਂ ਨੇ ਉਹਦੇ ਵਿੱਚ ਜਿਹੜੇ ਫਸੇ ਹੋਏ ਨੇ ਕਿਤੇ ਨਾ ਕਿਤੇ, ਉਹੀ ਲੋਕ ਜਿਹੜਾ ਦੀ ਆ ਜਾ ਰਹੇ ਆ। ਜਿਹੜੀ ਆਵਾਜਾਈ ਉਂਝ ਬਿਜ਼ਨਸ ਜਾਂ ਦੂਜੇ ਤੀਜੇ ਤਰੀਕੇ ਨਾਲ ਜਿਹੜੀ ਚੱਲਦੀ ਸੀ, ਉਹ ਨਹੀਂ ਜਿਹੜਾ ਦੀ ਇਸ ਵੇਲੇ ਚੱਲ ਰਹੀ। 2 ਸਾਲ ਪਹਿਲਾਂ ਤੱਕ ਜਿਹੜਾ ਦੀ 3B ਮਾਰਕੀਟਿੰਗ ਦੇ ਕਰਕੇ ਇਹਨਾਂ ਸਟੋਰਾਂ ਨੂੰ ਸ਼ੁਰੂ ਕੀਤਾ ਗਿਆ ਸੀਗਾ। ਉਸ ਸਮੇਂ ਪੈਸੇਂਜਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੇ ਸੀ। ਜਿਹੜੀ ਸ਼ਾਪ ਸੀ ਉਹ ਚੰਗੀ ਵੇਖ ਕੇ ਉੱਥੇ ਭੀੜ ਵੀ ਹੁੰਦੀ ਸੀਗੀ। ਜਿਹੜੀ 3B ਮਾਰਕੀਟਿੰਗ ਮੈਨੇਜਮੈਂਟ ਆ ਉਹ ਕਹਿੰਦੀ ਆ ਕਿ 29 ਇੱਥੇ ਦੁਕਾਨਾਂ ਸੀਗੀਆਂ, ਇਹਦੇ ਵਿੱਚੋਂ 13 ਬੰਦ ਹੋ ਗਈਆਂ। ਉਹ ਕਹਿੰਦੇ ਆ ਕਿ ਸਾਨੂੰ ਇਹ ਉਮੀਦ ਹੈ ਕਿ ਅਗਸਤ ਤੱਕ ਸ਼ਾਇਦ ਕੁਝ ਹਾਲਾਤ ਜਿਹੜੇ ਦੀ ਉਹ ਸੁਧਰ ਜਾਣਗੇ। ਜਿੱਥੋਂ ਤੱਕ ਫਲਾਈਟ ਦਾ ਸਵਾਲ ਹੈ, ਡੋਮੈਸਟਿਕ ਫਲਾਈਟ ਵਧਣ ਦੀ ਸੰਭਾਵਨਾ ਹੈ। ਇਹਦੇ ਵਿੱਚ ਜਿਹੜੇ ਸਟੋਰ ਓਨਰ ਨੇ ਉਹਨਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਹੌਲੀ ਹੌਲੀ ਕਾਰੋਬਾਰ ਜਿਹੜਾ ਦੀ ਉਹ ਲੀਹ ਦੇ ਉੱਤੇ ਮੁੜ ਕੇ ਆ ਜਾਊਗਾ। ਪਰ ਇਹ ਦਿਲਾਸੇ ਦੇਣ ਦੇ ਵਾਸਤੇ ਚੰਗੀਆਂ ਗੱਲਾਂ ਨੇ। ਦਿਲਾਸਾ ਵੈਸੇ ਰਹਿਣਾ ਵੀ ਚਾਹੀਦਾ, ਪਰ ਸ਼ਾਇਦ ਐਡਾ ਲੰਬਾ ਸਮਾਂ ਜਿਹੜਾ ਜੀ ਉਹ ਇਸ ਮਹਾਮਾਰੀ ਦਾ ਚੱਲਣਾ ਔਰ ਇਹਦਾ ਇਲਾਜ ਨਾ ਲੱਭਣਾ, ਡੇ ਬਾਈ ਡੇ ਜਿਹੜੇ ਦੀ ਹਾਲਾਤ ਖਰਾਬ ਹੋਣੇ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ, ਬਿਜ਼ਨਸਮੈਨਾਂ ਦੇ ਵਿੱਚ ਪੈਨਿਕ ਦਾ ਜਿਹੜਾ ਦੀ ਉਹ ਕ੍ਰੀਏਟ ਹੋ ਰਿਹਾ। ਮਾਸਟਰ ਰੀਟੇਲ ਕੰਪਨੀ ਨੇ ਏਅਰਪੋਰਟ ਦੇ ਉੱਤੇ ਲੀਜ਼ ਦੇ ਉੱਤੇ ਸ਼ਾਪਸ ਜਿਹੜੀਆਂ ਦੀ ਇੱਥੇ ਲੱਗੀਆਂ ਹੋਈਆਂ ਸੀਗੀਆਂ। ਉਹ ਕਹਿੰਦੇ ਕਿ ਜਿਹੜੀ ਮਾਸਟਰ ਰੀਟੇਲ ਕੰਪਨੀ ਆ ਉਹਨੂੰ ਸ਼ਾਪਸ ਨੇ ਕਿਰਾਇਆ ਜਿਹੜਾ ਜੀ ਉਹ ਨਹੀਂ ਦਿੱਤਾ, ਜਿਹਦੇ ਕਰਕੇ ਇਹ ਕੰਪਨੀ ਘਾਟੇ ਦੇ ਜਿਹੜਾ ਜੀ ਉਹ ਆ ਗਈ। 29 ਦੇ ਵਿੱਚੋਂ 13 ਦੁਕਾਨਾਂ ਜਿਹੜੀਆਂ ਜੀ ਉਹ ਬੰਦ ਹੋ ਗਈਆਂ। ਇੱਥੇ ਏਅਰਪੋਰਟ ਦੇ ਉੱਤੇ ਸਿਟਕੋ ਲਾਂਚ ਸੀਗਾ ਜੀ, ਉਹ ਵੀ ਬੰਦ ਕਰ ਦਿੱਤਾ। ਇਹਦੀ ਜਗ੍ਹਾ ਤੇ ਹੁਣ ਪਲਾਜ਼ਾ ਪ੍ਰੀਮੀਅਮ ਜਿਹੜੀ ਨਾਮ ਦੀ ਫੂਡ ਚੇਨ ਹੈ ਉਹ 15 ਜੁਲਾਈ ਤੋਂ ਇੱਥੇ ਆ ਰਹੀ ਹੈ ਜੀ। ਬਿਨਾਂ ਫਲਾਈਟ ਤੇ ਪੈਸੇਂਜਰ ਦੇ ਕਿੰਨੇ ਦਿਨ ਚੱਲੂਗੀ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਬਹੁਤ ਵੱਡਾ ਸਵਾਲ ਹੈ। ਔਰ ਇਹ ਇੱਥੇ ਹੀ ਨਹੀਂ ਬਲਕਿ PGI ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਵੀ ਬੜੀ ਤੇਜ਼ੀ ਦੇ ਨਾਲ ਬੰਦ ਹੋ ਰਹੀਆਂ ਨੇ, ਕਿਉਂਕਿ ਲੋਕ ਕੁਝ ਖਰੀਦ ਨਹੀਂ ਜਿਹੜਾ ਜੀ ਉਹ ਰਹੇ। ਇਹ ਨਹੀਂ ਹੈ ਕਿ PGI ਦੇ ਵਿੱਚ ਜਿਹੜਾ ਦੀ ਕੋਈ ਘੱਟ ਹੋ ਗਿਆ, ਮਰੀਜ਼ ਤਾਂ ਉਹਨਾਂ ਹੀ ਨੇ, ਪਰ ਇੱਥੇ ਜਿਹੜਾ ਦੀ 18 ਦੁਕਾਨਾਂ ਜਿਹੜੀਆਂ ਨੇ ਉਹ ਬੰਦ ਹੋ ਚੁੱਕੀਆਂ ਹੋਈਆਂ ਨੇ। ਲੋਕ ਕਿਸੇ ਚੀਜ਼ ਨੂੰ ਹੱਥ ਲਾਉਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ, ਜਿਹੜਾ ਕਿ ਪ੍ਰਮੁੱਖ ਕਾਰਨ ਬਣ ਰਿਹਾ ਜੀ ਇਹਨਾਂ ਸ਼ਾਪਸ ਦੇ ਬੰਦ ਹੋਣ। ਬਿਲਕੁਲ ਜੀ, ਲੋਕੀ ਡਰੇ ਵੀ ਬਹੁਤ ਹੋਇਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।